ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਇੱਥੇ ਰੱਬ ਦੇ ਬੰਦਿਆਂ ਦੀਆਂ ਸਿਫਤਾਂ ਨੇ। ਉਹ ਕੌਣ ਨੇ? ਇਹ ਹੁਣ ਜਿਹੜਾ ਨਾ ਇੱਥੇ ਇੰਝ ਹੀ ਲਿਖਿਆ ਇੱਕ ਪੂਰਾ ਪੈਰਾਗ੍ਰਾਫ 1 2 3 4 5 ਕਰਕੇ ਨਹੀਂ ਲਿਖਿਆ, ਇੱਥੇ ਲਿਖਿਆ 1 2 3 4 5 ਕਰਕੇ ਕਿ ਉਹਨਾਂ 'ਚ ਕਿਹੜੀਆਂ ਸਿਫਤਾਂ ਨੇ ਜਿਹੜੇ ਰਹਿਮਾਨ ਦੇ ਬੰਦੇ ਨੇ। ਇੱਥੋਂ ਸ਼ੁਰੂ ਹੁੰਦਾ ਹੈ ਨਾ ਕਿ ਪੰਜਾਬੀ 'ਚ ਕੀ ਲਿਖਿਆ ਤੇ ਰਹਿਮਾਨ ਦੇ ਬੰਦੇ ਉਹ ਹਨ ਜਿਹੜੇ ਧਰਤੀ 'ਤੇ ਨਰਮੀ ਨਾਲ ਟੁਰਦੇ ਨੇ ਤੇ ਜਦੋਂ ਜਾਹਲ ਉਹਨਾਂ ਨਾਲ ਗੱਲ ਕਰਨ ਉਹ ਆਖਦੇ ਨੇ ਸਲਾਮ। ਇਹ ਪਹਿਲੀ ਜਿਹੜੀ ਹੈ ਨਾ ਸਿਫਤ ਹੈ ਹਿਊਮੈਲਿਟੀ। ਜਿਹੜਾ ਵੀ ਰੱਬ ਦਾ ਬੰਦਾ ਹੈ ਨਾ ਉਹਦੇ 'ਚ ਨਰਮੀ ਹੋਏਗੀ, ਉਹਦੇ 'ਚ ਆਜਜ਼ੀ ਹੋਏਗੀ ਅਤੇ ਉਹਦੇ ਨਾਲ ਜੇ ਕੋਈ ਜਾਹਲ ਗੱਲ ਕਰੇਗਾ ਨਾ ਫਿਰ ਵੀ ਉਹ ਕੀ ਕਰੇਗਾ, ਦੇ ਓਨਲੀ ਰਿਸਪੌਂਡ ਵਿਦ ਪੀਸ। ਪੰਜਾਬੀ 'ਚ ਤਰਜਮਾ ਹੋਇਆ ਸਲਾਮ ਕਹਿਣਾ। ਸਲਾਮ ਕਹਿ ਕੇ ਪਰਾਂ ਟੁਰ ਜੋ, ਨੰਬਰ 1। ਨੰਬਰ 2, ਜੇ ਤੁਸੀਂ ਨਹੀਂ ਵੀ ਜਾਣਾ ਫਿਰ ਵੀ ਪੀਸ ਦੇ ਨਾਲ ਤਹਮਲ ਨਾਲ ਹੀ ਜਵਾਬ ਦੇਣਾ। ਗਾਲ ਦਾ ਜਵਾਬ ਤੁਸੀਂ ਗਾਲ ਨਾਲ ਨਹੀਂ ਦੇ ਸਕਦੇ। ਜੇ ਤੁਸੀਂ ਦੇ ਰਹੇ ਹੋ ਤਾਂ ਤੁਸੀਂ ਆਪ ਹੀ ਕੁਰਾਨ ਦੀ ਮੁਖਾਲਫਤ ਕਰ ਰਹੇ ਹੋ ਅਤੇ ਤੁਸੀਂ ਕੁਰਾਨ ਦਾ ਦਫਾ ਕਿਵੇਂ ਕਰ ਰਹੇ ਹੋ। ਦੂਸਰੀ ਜਿਹੜੀ ਹੈ ਨਾ ਅੱਲਾ ਦੇ ਬੰਦਿਆਂ ਦੀ ਜਿਹੜੀ ਸਿਫਤ ਹੈ ਹੋਵੇ ਸਿੰਸੀਅਰ ਡਿਵੋਸ਼ਨ। ਉਹ ਕੀ ਹੈ? ਰਾਤ ਦਾ ਹਿੱਸਾ ਉਹ ਰੱਬ ਦੇ ਹਜ਼ੂਰ ਕੱਲਿਆਂ ਖਲੋ ਕੇ ਇਬਾਦਤ ਕਰਦੇ ਨੇ ਜਦੋਂ ਦੁਨੀਆ ਸੁੱਤੀ ਹੁੰਦੀ ਹੈ। ਅਤੇ ਨਾ ਜੋ ਮੈਂ ਕਰਨਾ ਨਾ ਤੁਸੀਂ ਕਰਦੇ ਹੋ, ਅਸੀਂ ਬੜੇ ਵੱਡੇ ਦੀਨ ਦੇ ਠੇਕੇਦਾਰ ਹਾਂ। ਇਹ ਦੂਜੀ ਸਿਫਤ ਹੈ ਅੱਲਾ ਦੇ ਬੰਦਿਆਂ ਦੀ। ਅੱਲਾ ਦੇ ਰਸੂਲ ਕਰਦੇ ਹਨ ਅਤੇ ਸਾਹਬਾ ਕਰਦੇ ਹਨ। ਅੱਜ ਮੁਸਲਮਾਨਾਂ 'ਚ ਉਹ ਬੰਦੇ ਨਾ ਹੋਣ ਦੇ ਬਰਾਬਰ ਨੇ ਜਿਹੜੇ ਰਾਤੀ ਹਨੇਰੇ 'ਚ ਇਕੱਲੇ ਰੱਬ ਅੱਗੇ ਖਲੋਤੇ ਨੇ। ਤੀਸਰੀ ਉਹਨਾਂ ਦੀ ਸਿਫਤ ਹੈ ਹੋਪ ਐਂਡ ਫੀਅਰ। ਉਹਨਾਂ ਨੂੰ ਆਪਣੇ ਰੱਬ 'ਤੇ ਈਮਾਨ ਵੀ ਹੈ, ਹੋਪ ਵੀ ਹੈ, ਉਮੀਦ ਵੀ ਹੈ ਅਤੇ ਰੱਬ ਦਾ ਡਰ ਵੀ ਹੈ। ਚੌਥੀ ਹੈ ਮੋਡਰੇਟ ਸਪੈਂਡਿੰਗ। ਉਹ ਅੱਲਾ ਵਾਸਤੇ ਗਰੀਬਾਂ ਦੇ ਉੱਤੇ ਖਰਚ ਕਰਦੇ ਨੇ, ਨਾ ਉਹ ਫਜ਼ੂਲ ਖਰਚੀ ਕਰਦੇ ਨੇ ਅਤੇ ਨਾ ਉਹ ਚਬਲਾ ਮਾਰਦੇ ਨੇ। ਉਹ ਵਿਸ਼ਕਾਰ ਮੋਡਰੇਟ ਸਪੈਂਡਿੰਗ ਕਰਦੇ ਨੇ। ਅੱਲਾ ਦੀ ਰਾਹ ਜਿੰਨਾ ਮਰਜ਼ੀ ਖਰਚ ਕਰੋ ਲੇਕਿਨ ਆਪਣੇ ਉੱਤੇ ਮੋਡਰੇਟ। ਅਵਾਇਡਿੰਗ ਮੇਜਰ ਸਿੰਸ। ਵੱਡੇ ਗੁਨਾਹ ਅੱਲਾ ਨੇ ਕਿਹੜੇ ਦੱਸੇ ਨੇ? ਅੱਲਾ ਦੇ ਬੰਦਿਆਂ ਦੀ ਪੰਜਵੀਂ ਸਿਫਤ ਹੈ ਵੇ ਕਿ ਉਹ ਸ਼ਿਰਕ, ਕਤਲ ਅਤੇ ਜ਼ਨਾ ਨਹੀਂ ਕਰਦੇ। ਕਿਸੇ ਔਰਤ ਦੀ ਇੱਜ਼ਤ ਖਰਾਬ ਕਰਨਾ, ਕਿਸੇ ਇਨਸਾਨ ਦੀ ਜਾਨ ਲੈਣਾ ਅਤੇ ਰੱਬ ਦੇ ਨਾਲ ਦੂਜੇ ਲੋਕਾਂ ਨੂੰ ਰੱਬ ਸਮਝਣਾ, ਇਹ 3 ਗੁਨਾਹਾਂ ਦਾ ਅੱਲਾ ਨੇ ਇਕੱਠਾ ਜ਼ਿਕਰ ਕੀਤਾ। ਇਹ ਪੰਜਵੀਂ ਹੈ। 6ਵੀਂ ਕੀ ਹੈ? ਅਵਾਇਡਿੰਗ ਫਾਲਸਹੁੱਡ। ਕਿਸੇ ਉੱਤੇ ਝੂਠਾ ਇਲਜ਼ਾਮ ਨਹੀਂ ਲਾਉਂਦੇ ਭਾਵੇਂ ਉਹ ਤੁਹਾਡੀ ਮੁਖਾਲਫ ਕੌਮ ਵੀ ਹੋਵੇ। ਇਹ 6ਵੀਂ ਸਿਫਤ ਹੈ ਕਿ ਤੁਸੀਂ ਦੇ ਆਰ ਦੋਜ਼ ਹੂ ਡੂ ਨਾਟ ਬੀਅਰ ਫਾਲਸ ਵਿਟਨੈਸ। ਝੂਠੀ ਗਵਾਹੀ ਹੈ, ਕਿਸੇ ਦੇ ਮਤਲਬ ਝੂਠ ਬੋਲਿਆ ਜਾ ਰਿਹਾ ਹੈ, ਉੱਥੇ ਉਹ ਜਾ ਕੇ ਕਹਿੰਦੇ ਨਹੀਂ ਯਾਰ ਤੂੰ ਜ਼ਿਆਦਤੀ ਕਰ ਰਿਹਾ, ਭਾਵੇਂ ਸਾਡੇ ਮੁਖਾਲਫ ਨੇ, ਇਹਨਾਂ ਦੇ ਮਤਲਬ ਝੂਠੀ ਗੱਲ ਨਾ ਕਰ। ਐਂਡ ਵੈਨ ਦੇ ਕਮ ਅਕਰੋਸ ਫਾਲਸਹੁੱਡ ਦੇ ਪਾਸ ਇਟ ਵਿਦ ਬਾਏ ਡਿਗਨਿਟੀ। ਅਤੇ ਜਦੋਂ ਉਹ ਝੂਠਿਆਂ ਦੇ ਗਾਲਾਂ ਕੱਢਣ ਵਾਲਿਆਂ ਦੇ ਕੋਲੋਂ ਗੁਜ਼ਰਦੇ ਨੇ ਬੜੀ ਇੱਜ਼ਤ ਔਰ ਜਿਹੜਾ ਨਾ ਵਕਾਰ ਦੇ ਨਾਲ ਗੁਜ਼ਰ ਜਾਂਦੇ ਨੇ। ਅਤੇ 7ਵੀਂ ਕੁਆਲਿਟੀ ਇਹ ਵੇ ਦੇ ਆਰ ਦੋਜ਼ ਹੂ ਵੈਨ ਰਿਮਾਈਂਡਡ ਆਫ ਰੈਵੂਲੇਸ਼ਨ ਆਫ ਦੇ ਅੱਲਾ ਡੂ ਨਾਟ ਟਰਨ ਏ ਬਲਾਈਂਡ ਆਈ ਔਰ ਡੇਫ ਈਅਰ ਟੂ ਇਟ। ਖਾਸ ਤੌਰ 'ਤੇ ਜਿਹੜੇ ਇਹ ਵੇਖ ਲਓ, ਮੈਂ ਤੁਹਾਨੂੰ ਕੀ ਯਾਦ ਕਰਾ ਰਿਹਾ ਵਾਂ? ਅੱਲਾ ਦੀ ਕਿਤਾਬ, ਅੱਲਾ ਦਾ ਕਲਾਮ। ਅਤੇ ਜਦੋਂ ਉਹਨਾਂ ਨੂੰ ਯਾਦ ਕਰਾਇਆ ਜਾਂਦਾ, 7ਵੀਂ ਉਹਨਾਂ ਦੀ ਕੁਆਲਿਟੀ ਇਹ ਵੇ ਕਿ ਉਹਦੇ ਤੋਂ ਮੂੰਹ ਨਹੀਂ ਮੋੜਦੇ, ਉਹਨੂੰ ਮੰਨ ਲੈਂਦੇ ਨੇ। ਅਤੇ ਜਿਹੜੇ ਮੁੰਡੇ ਇਸਲਾਮ ਦੇ ਨਾਂ 'ਤੇ ਗਾਲਾਂ ਕੱਢ ਰਹੇ ਨੇ, ਮੈਂ ਇਹਨਾਂ ਨੂੰ ਆਖਾਂਗਾ ਕਿ ਕੁਰਾਨ ਹੀ ਤੁਹਾਡੇ ਖਿਲਾਫ ਜਾ ਰਿਹਾ। ਕੁਰਾਨ ਪਾਕ ਕਹਿੰਦਾ ਹੈ ਕਿ ਜਦੋਂ ਉਹਨਾਂ ਨੂੰ ਗੱਲ ਅੱਲਾ ਦੀ ਸੁਣਾਈ ਜਾਂਦੀ ਹੈ ਤਾਂ ਉਹ ਆਪਣਾ ਰਵੱਈਆ ਬਦਲ ਲੈਂਦੇ ਨੇ। ਅਤੇ ਤੁਹਾਡੀ ਮਿਹਰਬਾਨੀ ਹੈ ਤੁਸੀਂ ਇਸਲਾਮ ਦਾ ਦਫਾ ਗਾਲਾਂ ਨਾਲ ਨਾ ਕਰੋ। ਕੁਰਾਨ ਨੇ ਕਿਹਾ ਜਿਹਾਦਨ ਕਬੀਰਾ ਕਰਨਾ ਅਤੇ ਮੇਰੇ ਲਫ਼ਜ਼ਾਂ ਨਾਲ ਕਰੋ। ਅੱਲਾ ਦੇ ਲਫ਼ਜ਼ਾਂ ਦੇ ਨਾਲ ਅੱਲਾ ਦੀ ਗੱਲ ਬਿਆਨ ਕਰੋ, ਆਪਣਾ ਗੁੱਸਾ ਵਿੱਚ ਨਾ ਲੈ ਕੇ ਆਓ। ਗੱਲ ਚੰਗੀ ਲੱਗੇ ਤਾਂ ਸਾਂਝੀ ਕਰ ਦਿਓ।